ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੀਆਂ ਕੁਝ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਖਬਰਾਂ ਦੀ ਸ਼ੁਰੂਆਤ ਕਰੀਏ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਦੇ ਨਾਲ ਜੁੜੀ ਖਬਰ ਤੋਂ। ਪੀਅਰ ਪੋਲੀਵਰ ਨੇ ਇਹ ਲੀਡਰਸ਼ਿਪ ਦੀ ਦੌੜ ਦੀ ਜਿਹੜੀ ਚੋਣ ਸੀਗੀ ਉਹ ਜਿੱਤ ਲਈ ਆ। ਹੁਣ ਪੀਅਰ ਪੋਲੀਵਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਵੇਂ ਆਗੂ ਚੁਣ ਲਏ ਗਏ ਨੇ। ਉਹਨਾਂ ਨੂੰ ਰਿਕਾਰਡ ਤੋੜ ਵੋਟਾਂ ਹਾਸਲ ਹੋਈਆਂ ਨੇ। 7 ਮਹੀਨਿਆਂ ਦੀ ਇਸ ਕੰਪੇਨ ਤੋਂ ਬਾਅਦ ਲੰਮੇ ਸਮੇਂ ਤੋਂ ਐਮਪੀ ਤੇ ਓਨਟਾਰੀਓ ਤੋਂ ਸਾਬਕਾ ਕੈਬਨਿਟ ਮੰਤਰੀ ਰਹੇ ਪੋਲੀਏਵਰ ਨੂੰ ਪਹਿਲੇ ਮਤਦਾਨ ਦੇ ਵਿੱਚ 22,993 ਵੋਟਾਂ ਹਾਸਲ ਹੋਈਆਂ। ਉਹਨਾਂ ਨੂੰ ਦੇਸ਼ ਭਰ ਦੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਲਗਭਗ ਹਰੇਕ ਹਲਕੇ ਤੋਂ ਉਹ ਉਮੀਦਵਾਰਾਂ ਦੇ ਵਿੱਚੋਂ ਪਹਿਲੀ ਪਸੰਦ ਰਹੇ। ਓਟਵਾ ਦੇ ਕਨਵੈਨਸ਼ਨ ਸੈਂਟਰ ਤੋਂ ਲੀਡਰ ਵਜੋਂ ਆਪਣਾ ਪਹਿਲਾ ਭਾਸ਼ਣ ਦਿੰਦਿਆਂ ਪੋਲੀਏਵਰ ਨੇ ਕਿਹਾ ਕਿ ਅੱਜ ਤੋਂ ਉਹ ਪੁਰਾਣੀ ਸਰਕਾਰ ਨੂੰ ਬਦਲਣ ਦਾ ਸਮਾਂ ਆ ਗਿਆ, ਜਿਸ ਦੇ ਵਿੱਚ ਜਿਸ ਸਰਕਾਰ ਨੇ ਤੁਹਾਨੂੰ ਦਿੱਤਾ ਘੱਟ ਹੈ ਤੇ ਜਿਹੜੀ ਸਾਰਿਆਂ ਦੇ ਲਈ ਮਹਿੰਗੀ ਸਾਬਤ ਹੋਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਉਸ ਪੁਰਾਣੀ ਸਰਕਾਰ ਨੂੰ ਨਵੀਂ ਸਰਕਾਰ ਦੇ ਨਾਲ ਬਦਲਾਂਗੇ, ਜਿਹੜੀ ਤੁਹਾਨੂੰ ਪਹਿਲ ਦੇਵੇਗੀ, ਤੁਹਾਡੇ ਕੰਮ ਦਾ ਮੁੱਲ ਮੋੜੇਗੀ, ਤੁਹਾਡੀ ਰਿਟਾਇਰਮੈਂਟ, ਤੁਹਾਡੇ ਘਰ ਤੇ ਦੇਸ਼ ਦਾ ਖਿਆਲ ਰੱਖੇਗੀ। 68% ਤੋਂ ਵੀ ਜ਼ਿਆਦਾ ਵੋਟਾਂ ਹਾਸਲ ਕਰਕੇ ਪੋਲੀਏਵਰ ਨੇ ਆਪਣੇ ਮੁੱਖ ਵਿਰੋਧੀ ਜੀਨ ਚਾਰਸੈਟ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾ ਦਿੱਤਾ। ਜੀਨ ਚਾਰਸੈਟ ਨੂੰ ਸਿਰਫ 16.07 ਵੋਟਾਂ, ਜਿਹੜੀਆਂ 7 ਵੋਟਾਂ ਹਾਸਲ ਹੋਈਆਂ ਸਨ, ਉਹ ਦੂਜੇ ਸਥਾਨ ਤੇ ਰਹੇ ਨੇ। ਸੋਸ਼ਲ ਕੰਜ਼ਰਵੇਟਿਵ ਅਤੇ ਐਮਪੀ ਲੈਸਨਿਨ ਲੂਇਸ 9.69% ਵੋਟਾਂ ਦੇ ਨਾਲ ਤੀਜੇ ਥਾਂ ਉੱਤੇ ਰਹੇ। ਓਨਟਾਰੀਓ ਤੋਂ ਸਾਬਕਾ ਐਮਪੀ ਰੋਮਨ ਵੇਬਰ ਨੂੰ ਮਹਿਜ਼ 5% ਵੋਟਾਂ ਹਾਸਲ ਹੋਈਆਂ ਤੇ ਮੇਅਰ ਤੋਂ ਐਮਪੀ ਬਣੇ ਸਕਾਟ ਐਚਿਸਨ ਨੂੰ ਸਿਰਫ 1% ਵੋਟਾਂ ਹਾਸਲ ਹੋਈਆਂ ਤੇ ਉਹ ਆਖਰੀ ਥਾਂ ਉੱਤੇ ਰਹੇ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਕਰਕੇ ਇਸ ਸਮੇਂ ਕੈਨੇਡਾ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਹਾਰਾਣੀ ਐਲਿਜ਼ਾਬੈਥ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੁਝ ਦੇਰ ਲਈ ਮੌਨ ਧਾਰਿਆ ਗਿਆ ਅਤੇ ਉਸ ਤੋਂ ਬਾਅਦ ਹੀ ਪੋਲੀਏਵਰ ਦੇ ਨਾਂ ਦਾ ਐਲਾਨ ਜੇਤੂ ਉਮੀਦਵਾਰ ਵਜੋਂ ਕੀਤਾ ਗਿਆ। ਰੁਖ ਕਰਦੇ ਹਾਂ ਸਰੀ ਦਾ। ਸਾਊਥ ਸਰੀ ਦੇ ਵਿੱਚ ਹੋਈ ਜ਼ਿਮਨੀ ਚੋਣ ਦੇ ਦੌਰਾਨ ਲਿਬਰਲ ਪਾਰਟੀ ਦੀ ਉਮੀਦਵਾਰ ਐਲੇਨੋਰ ਸਟ੍ਰਕੋ ਨੇ ਐਨਡੀਪੀ ਦੇ ਉਮੀਦਵਾਰ ਪੌਲੀਨ ਗ੍ਰੀਵਜ਼ ਨੂੰ ਹਰਾ ਕੇ ਜਿੱਤ ਹਾਸਲ ਕਰ ਲਈ ਹੈ। ਸਟ੍ਰਕੋ ਨੂੰ 53% ਵੋਟਾਂ ਪਈਆਂ, ਜਦਕਿ ਪੌਲੀਨ ਗ੍ਰੀਵਜ਼ ਨੇ 29% ਵੋਟਾਂ ਹਾਸਲ ਕੀਤੀਆਂ। ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਲੜ ਰਹੇ ਉੱਘੇ ਟਰਾਂਸਪੋਰਟ ਕਾਰੋਬਾਰੀ ਹਰਮਨ ਭੰਗੂ 12.5% ਵੋਟਾਂ ਲੈ ਕੇ ਤੀਜੇ ਥਾਂ ਉੱਤੇ ਰਹੇ। ਸਾਊਥ ਸਰੀ ਦੀ ਇਹ ਵਿਧਾਨ ਸਭਾ ਸੀਟ ਸਟੀਫਨ ਕਾਰਡੀਅਕ ਦੇ ਪਿਛਲੇ ਅਪ੍ਰੈਲ ਮਹੀਨੇ ਦੌਰਾਨ ਅਸਤੀਫਾ ਦੇਣ ਕਰਕੇ ਖਾਲੀ ਹੋਈ ਸੀ, ਜਿਨ੍ਹਾਂ ਨੂੰ ਕੈਨੇਡਾ ਦੇ ਇੱਕ ਉੱਚ ਅਧਿਕਾਰੀ ਦੇ ਤੌਰ ਤੇ ਤੈਨਾਤ ਕੀਤਾ ਗਿਆ। ਨਵੀਂ ਚੁਣੀ ਗਈ ਵਿਧਾਇਕ ਐਲੇਨੋਰ ਸਟ੍ਰਕੋ ਇਸ ਤੋਂ ਪਹਿਲਾਂ ਸਰੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਬੁਲਾਰੇ ਵਜੋਂ ਕੰਮ ਕਰ ਰਹੇ ਸਨ, ਜੋ ਕਿ ਆਉਂਦੀ 3 ਅਕਤੂਬਰ ਨੂੰ ਹੁਣ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਸਰੀ ਦੀ ਇਸ ਜ਼ਿਮਨੀ ਚੋਣ ਦੇ ਵਿੱਚ ਸਿਹਤ ਸੇਵਾਵਾਂ ਅਤੇ ਮੈਸੀ ਟਨਲ ਵਿਵਾਦ ਮੁੱਖ ਮੁੱਦੇ ਸਨ ਅਤੇ ਇਸ ਨੂੰ ਅਗਲੇ ਮਹੀਨੇ 15 ਤਰੀਕ ਨੂੰ ਹੋਣ ਵਾਲੀਆਂ ਸਰੀ ਕੌਂਸਲ ਚੋਣਾਂ ਦੇ ਮੱਦੇਨਜ਼ਰ ਕਾਫੀ ਅਹਿਮ ਮੰਨਿਆ ਜਾ ਰਿਹਾ। ਇਸ ਜਿੱਤ ਦੇ ਨਾਲ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਵਿੱਚ ਲਿਬਰਲ ਪਾਰਟੀ ਦੀਆਂ ਸੀਟਾਂ ਦੀ ਜੇਕਰ ਗੱਲ ਕਰੀਏ ਤਾਂ ਇਹ 27 ਹੋ ਚੁੱਕੀ ਹੈ, ਜਦਕਿ ਐਨਡੀਪੀ ਕੋਲ ਇਸ ਵੇਲੇ 57 ਵਿਧਾਇਕ ਨੇ, ਗ੍ਰੀਨ ਪਾਰਟੀ ਕੋਲੇ 2 ਸੀਟਾਂ ਨੇ ਅਤੇ ਇੱਕ ਵਿਧਾਇਕ ਆਜ਼ਾਦ ਚੋਣ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਹੈ। ਰੁੱਖ ਟੋਰਾਂਟੋ ਦਾ ਕਰਦੇ ਹਾਂ, ਜਿੱਥੇ ਕੁਈਨ ਸਟਰੀਟ ਵੈਸਟ ਦੇ ਇੱਕ ਮਸ਼ਹੂਰ ਨਾਈਟ ਕਲੱਬ ਦੇ ਵਿੱਚ ਤੜਕੇ ਵਾਪਰੀ ਗੋਲੀ ਚੱਲਣ ਦੀ ਘਟਨਾ ਦੇ ਵਿੱਚ 3 ਵਿਅਕਤੀ ਜ਼ਖਮੀ ਦੱਸੇ ਗਏ ਨੇ। ਇਹਨਾਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਕੁਈਨ ਅਤੇ ਅਗਸਤਾ ਐਵੀਨਿਊ ਦੇ ਨੇੜੇ ਗੋਲੀ ਚੱਲਣ ਦੀਆਂ ਖਬਰਾਂ ਤੋਂ ਬਾਅਦ ਮੌਕੇ ਤੇ ਪਹੁੰਚਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਜਿਸ ਸਮੇਂ ਗੋਲੀ ਚੱਲੀ ਹੈ, ਕਲੱਬ ਖਚਾ ਖਚ ਭਰਿਆ ਹੋਇਆ ਸੀ ਅਤੇ ਰਾਤ ਸਮੇਂ ਇਸ ਨੂੰ ਬੰਦ ਕਰਨ ਦੀ ਤਿਆਰੀ ਜਿਹੜੀ ਹੈ ਕੀਤੀ ਗਈ ਹੈ। ਗੋਲੀਬਾਰੀ ਦੀ ਘਟਨਾ ਤੜਕੇ ਸਵੇਰੇ ਵਾਪਰੀ ਹੈ। 3 ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਅਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ। ਇਹ ਤਿੰਨੇ ਖਤਰੇ ਤੋਂ ਬਾਹਰ ਨੇ ਤੇ ਪੁਲਿਸ ਦੇ ਮੁਤਾਬਕ ਹਾਲੇ ਤੱਕ ਕਿਸੇ ਵੀ ਹਮਲਾਵਰ ਬਾਰੇ ਜਾਂ ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਦੇ ਬਾਰੇ ਕੋਈ ਜਾਣਕਾਰੀ
ਨਹੀਂ ਮਿਲ ਸਕੀ ਹੈ। ਬਰੈਂਪਟਨ ਦੇ ਵਿੱਚ ਵੀ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਸਵੇਰੇ ਬਰੈਂਪਟਨ ਦੇ ਵਿੱਚ ਗੋਲੀ ਚੱਲਣ ਦੀ ਇੱਕ ਘਟਨਾ ਵਾਪਰੀ ਹੈ। ਇਸ ਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ ਹੈ। ਮਿਸੀਸਾਗਾ ਰੋਡ ਦੇ ਪੂਰਬ ਦੇ ਵਿੱਚ ਵੈਲਨਸ ਡਰਾਈਵ ਇਲਾਕੇ ਦੇ ਵਿੱਚ ਸਵੇਰੇ 5:40 ਉੱਤੇ ਗੋਲੀ ਚੱਲਣ ਦੀ ਖਬਰ ਪੁਲਿਸ ਨੂੰ ਦਿੱਤੀ ਗਈ ਸੀ। ਇਸ ਮੌਕੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਗੋਲੀ ਲੱਗਣ ਕਰਕੇ ਇੱਕ ਬੰਦਾ ਜ਼ਖਮੀ ਸੀ, ਜਿਸ ਕਰਕੇ ਉਹਦੀ ਬਾਅਦ ਦੇ ਵਿੱਚ ਮੌਤ ਹੋ ਗਈ। ਇਸ ਹਮਲੇ ਸੰਬੰਧੀ ਵੀ ਕੋਈ ਜਾਣਕਾਰੀ ਜਿਹੜੀ ਹੈ ਨਹੀਂ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿਛਲੇ ਦਿਨੀ ਕੈਨੇਡਾ ਦਾ ਇੱਕ ਨਿਵਾਸੀ $100 ਮਿਲੀਅਨ ਦੀ ਡਰੱਗ ਤਸਕਰੀ ਦੇ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। 40 ਸਾਲਾ ਸੈਮ ਨੰਗ ਬੋਈ ਨਾਮੀ ਇਹ ਬੰਦਾ ਐਡਮਿੰਟਨ ਕੈਨੇਡਾ ਦਾ ਨਿਵਾਸੀ ਹੈ ਤੇ FBI ਨੇ ਇਹਨੂੰ ਗ੍ਰਿਫਤਾਰ ਕੀਤਾ। ਕੈਨੇਡੀਅਨ ਅਤੇ US ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਉਸ ਨੂੰ FBI ਏਜੰਟਾਂ ਦੁਆਰਾ ਕੋਕੀਨ ਵੰਡਣ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦਾ ਨਾਂ ਸੈਮ ਨੰਗ ਬੋਊ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗ੍ਰਿਫਤਾਰੀ ਤੋਂ ਬਾਅਦ ਸਿੱਧੇ ਤੌਰ ਤੇ 1000 ਪਾਉਂਡ ਮੈਥਾਫੈਟਾਮਾਈਨ ਅਤੇ 333 ਕਿਲੋਗ੍ਰਾਮ ਦੇ ਕਰੀਬ ਕੋਕੀਨ ਉਸ ਦੇ ਕੋਲੋਂ ਜ਼ਬਤ ਕੀਤੀ ਗਈ ਹੈ, ਜੋ ਕਿ ਅਮਰੀਕਾ ਦੇ ਰਾਜ ਕੈਲੀਫੋਰਨੀਆ ਦੇ ਵਿੱਚ ਦਾਇਰ ਇੱਕ ਅਪਰਾਧਿਕ ਸ਼ਿਕਾਇਤ ਦੇ ਮੁਤਾਬਕ ਬੋਊ ਵੱਲੋਂ ਲੰਬੀ ਦੂਰੀ ਤੇ ਚੱਲਦੇ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਦੀ ਸਪੁਰਦਗੀ ਦੀ ਨਿੱਜੀ ਤੌਰ ਤੇ ਸਪਲਾਈ ਕਰਨ ਦੇ ਲਈ ਦੱਖਣੀ ਕੈਲੀਫੋਰਨੀਆ ਤੋਂ ਇਹ ਸਾਰੀ ਜਿਹੜੀ ਆ ਉਹ ਸਪਲਾਈ ਕਰਦਾ ਸੀ। ਬੋਊ ਦੇ ਕੋਲੋਂ 105 ਕਿਲੋਗ੍ਰਾਮ ਕੋਕੀਨ ਦੀ ਇੱਕ ਖੇਪ ਬਰਾਮਦ ਕੀਤੀ ਗਈ ਹੈ, ਜੋ ਕਿ ਇੱਕ ਸੈਮੀ ਟਰੱਕ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਨੂੰ ਹੈਸਪੇਰੀਆ ਦੇ ਵਿੱਚ ਲੰਘੀ 28 ਜੂਨ ਨੂੰ ਤੇ ਬਾਅਦ ਦੇ ਵਿੱਚ ਐਰੀਜ਼ੋਨਾ ਰਾਜ ਦੇ ਵਿੱਚ ਕਾਨੂੰਨ ਦੁਆਰਾ ਲਾਗੂ ਕਰਨ ਵਾਲਿਆਂ ਦੁਆਰਾ ਇਹਨੂੰ ਜ਼ਬਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ ਇੰਨਾ ਹੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ